दर्शकों ब्रेक तो बाद थोड़ा स्वागत है जी। डॉक्टर साहब साढ़े कोल पहला फेसबुक मैसेज आया है दुबई तो वीर बलजीत सिंह जी का। ये लिखते हैं वाहिगुरू जी का खालसा वाहिगुरू जी की फतेह। खालसा जी मेरा पिंड मेगोवाल दुआबे विच जिला हुशियारपुर विच पैंदा है। मैं काम लई दुबई आया होया हां। मैं यूट्यूब ते आप जी दे सारे प्रोग्राम देखदा हां ते होर अपने दोस्तां नूं ਇਹ चैनल देखण ਲਈ किया है। आप सिੱਖੀ ਦਾ ਬਹੁਤ ਚੰਗਾ ਪ੍ਰਚਾਰ ਕਰਦੇ ਹੋ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਮੈਂ ਆਪਣੀ ਬੁੱਧੀ ਮੁਤਾਬਕ ਸਿੱਖ ਕੌਮ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ। 1984 ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਹਿੰਦੁਸਤਾਨ ਦੀ ਫੌਜ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪੈਰ ਰੱਖਦੀ ਹੈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਖਾਲਸਾ ਜੀ ਉਹ ਕਹਿਣੀ ਅਤੇ ਕਰਨੀ ਦੇ ਪੂਰੇ ਸਨ ਅਤੇ ਹਨ। ਉਹ ਅੱਜ ਵੀ ਸਾਡੇ ਵਿੱਚ ਮੌਜੂਦ ਹਨ ਤੇ ਖਾਲਿਸਤਾਨ ਇੱਕ ਦਿਨ ਜ਼ਰੂਰ ਬਣੇਗਾ, ਰਾਜ ਕਰੇਗਾ ਖਾਲਸਾ। ਮੌਜੂਦਾ ਸਮੇਂ ਵਿੱਚ ਖਾਲਿਸਤਾਨ ਦੇ ਮਹਿਲ ਦਾ ਕੰਮ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਦੇਸ਼ ਵਿਦੇਸ਼ ਵਿੱਚ ਖਾਲਿਸਤਾਨ ਦਾ ਵੱਡੇ ਪੱਧਰ ਤੇ ਪ੍ਰਚਾਰ ਹੋ ਰਿਹਾ ਹੈ ਤੇ ਇਹ ਸਭ ਦੇਖ ਕੇ ਪੰਥ ਤੋਖੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਜਿਸ ਕਰਕੇ ਉਹ ਬਹੁਤ ਕੋਝੀਆਂ ਚਾਲਾਂ ਚੱਲ ਰਹੇ ਨੇ। ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕਦੇ ਸਿੱਖਾਂ ਉੱਪਰ ਗੋਲੀਆਂ। ਕਦੇ ਕਹਿੰਦੇ ਨੇ ਕਿ ਸਿੱਖ ਕੈਨੇਡਾ ਵਿੱਚ ਅੱਤਵਾਦੀ ਕੈਂਪ ਚਲਾ ਰਹੇ ਨੇ, ਕਦੇ ਬਾਂਦਰ ਸੈਨਾ ਦੀ ਲਲਕਾਰ ਰੈਲੀ। ਬਾਂਦਰਾਂ ਨੇ ਆਪਣੀ ਸਮਝਦਾਰੀ ਦਿਖਾਈ ਅਤੇ ਉਹ ਆਏ ਹੀ ਨਹੀਂ। ਉਹਨਾਂ ਕਿਹਾ ਕਿ ਹੁਣ ਸਿੱਖ ਆਪਸ ਵਿੱਚ ਲੜ ਗਏ ਤੇ ਹੁਣ ਆਪਾਂ ਤਮਾਸ਼ਾ ਦੇਖੀਏ। ਇਹ ਸਿੱਖਾਂ ਵਿੱਚ ਅੱਗ ਵੀ ਬਾਂਦਰ ਸੈਨਾ ਨੇ ਲਗਾਈ ਹੈ। ਮੋਦੀ RSS ਦਾ ਚੇਲਾ ਹੈ। ਬਾਦਲ ਮੋਦੀ ਦਾ ਚੇਲਾ ਹੈ ਤੇ ਬਾਦਲ ਦੀਆਂ ਕਰਤੂਤਾਂ ਦਾ ਸਭ ਨੂੰ ਪਤਾ ਹੈ। ਖਾਲਸਾ ਪੰਥ ਦੇ ਦੋਖੀਆਂ ਲਈ ਇੱਕ ਗੱਲ ਕਹਿਣੀ ਚਾਹੁੰਦਾ ਹਾਂ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਮੈਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਖਾਲਸਾ ਜੀ ਸਾਥ ਦਿਓ। ਸਿੱਖ ਕੌਮ ਗੱਦਾਰਾਂ ਕਰਕੇ ਹੀ ਗਰਦੀ ਆਈ ਹੈ। ਅੱਜ ਤੱਕ ਗੱਦਾਰਾਂ ਦਾ ਬਾਈਕਾਟ ਕਰੋ। ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਤਾਂ ਹੀ ਖਾਲਿਸਤਾਨ ਦਾ ਮੈਲ ਉਸਰ ਸਕੇਗਾ। ਇੱਕ ਧਾਰਨਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੰਗਤ ਵਿੱਚ ਪੜਿਆ ਕਰਦੇ ਸਨ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। 1984 ਅਤੇ ਇਸ ਲਹਿਰ ਦੇ ਸਾਰੇ ਸ਼ਹੀਦਾਂ ਨੂੰ ਮੈਂ ਮੱਥਾ ਟੇਕਦਾ ਹਾਂ ਅਤੇ ਅਰਦਾਸ ਕਰਦਾ ਹਾਂ, हे ਵਾਹਿਗੁਰੂ ਇਹ ਜਿੰਨੇ ਵੀ ਸ਼ਹੀਦ ਹੋਏ ਨੇ ਮੇਰੀ ਕੌਮ ਦੇ ਦੁਬਾਰਾ ਭੇਜ ਦਿਓ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਬਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹ ਬੇਸ਼ੱਕ ਕਿਰਤ ਦੇ ਲਈ ਦੁਬਈ ਆਏ ਹੋਏ ਨੇ, ਮੇਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਉਹਨਾਂ ਦਾ ਸੰਬੰਧ ਹੈ ਜੀ, ਪਰ ਜਿਵੇਂ ਕੌਮ ਦੇ ਪਿਆਰ ਦੇ ਵਿੱਚ ਭਿੱਜ ਕੇ ਉਹਨਾਂ ਨੇ ਇਹ ਸਾਰੀ ਲਿਖਤ ਲਿਖੀ ਹੈ। ਔਰ ਮੈਂ ਜਿਵੇਂ ਪਹਿਲੇ ਸੈਗਮੈਂਟ ਦੇ ਵਿੱਚ ਕਿਹਾ ਸੀ ਕਿ ਅੱਜ ਸਾਡੀ ਕੌਮ ਦੇ ਵਿੱਚ ਜੇ ਲੱਖਾਂ ਨਹੀਂ ਤੇ ਹਜ਼ਾਰਾਂ ਸਿੱਖ ਔਰ ਖਾਸ ਤੌਰ ਤੇ ਨੌਜਵਾਨ ਵੀਰ ਭੈਣਾਂ ਬੱਚੇ ਬੱਚੀਆਂ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਨਸੈਪਟ ਦੀ ਸਮਝ ਹੈ ਔਰ ਜਿਹੜੇ ਸਮਝਦੇ ਨੇ ਕਿ ਅਲਟੀਮੇਟਲੀ ਸਾਡੀ ਜਿਹੜੀ ਡੈਸਟਨੀ ਹੈ ਉਹ ਜੁੜੀ ਹੋਈ ਹੈ ਕੌਮੀ ਘਰ ਖਾਲਿਸਤਾਨ ਨਾਲ। ਔਰ ਇਹੀ ਗੱਲ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤੀ ਕਿ ਸੰਤ ਭਿੰਡਰਾਂ ਵਾਲੇ ਜਿਹੜੇ ਕਥਨੀ ਕਰਨੀ ਦੇ ਪੂਰੇ ਸੂਰਬੀਰ ਬਚਨ ਕੇ ਬਲੀ ਔਰ ਜਿਨ੍ਹਾਂ ਨੇ ਜਿਹੜੀ ਅਸੀਂ ਬਾਣੀ ਦੇ ਵਿੱਚ ਜਦੋਂ ਅਧਿਆਤਮ ਦੀ ਦੁਨੀਆ 'ਚ ਕਬੀਰ ਸਾਹਿਬ ਦਾ ਇਹ ਸ਼ਬਦ ਪੜ੍ਹਦੇ, ਗਗਨ ਦਮਾਮਾ ਬਾਜਿਓ ਪਰਿਓ ਨਿਸਾਣੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕੱਟ ਮਰੈ ਕਬਹੂ ਨਾ ਛਾੜੇ ਖੇਤ। ਸੋ ਇਹ ਬੈਟਲ ਆਫ ਅਕਾਲ ਤਖਤ ਜੂਨ ਦੇ ਪਹਿਲੇ ਹਫ਼ਤੇ 5 ਤੇ 6 ਜੂਨ ਦੀ ਦਰਮਿਆਨੀ ਰਾਤ ਜਿਹੜਾ ਇਤਿਹਾਸ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਲਿਖਿਆ ਆਪਣੀ ਸ਼ਹਾਦਤ ਦੇ ਨਾਲ, ਇਹ ਉਹੀ ਸੀ ਕਿ ਪੁਰਜ਼ਾ ਪੁਰਜ਼ਾ ਕੱਟ ਮਰੇ। ਔਰ ਉਹਨਾਂ ਦੀ ਇੰਸਪੀਰੇਸ਼ਨ ਮੋਟੀਵੇਸ਼ਨ ਨੇ ਅਗਲੇ ਫਿਰ ਲਗਭਗ 10 ਸਾਲ 1994-95 ਤੱਕ ਉਸ ਪਾਸੇ ਵੱਲ ਉਹ ਲੰਬੀ ਜਿਹੜੀ ਹੈ ਲਾਈਨ ਸ਼ਹੀਦਾਂ ਦੀ, ਜਿਨ੍ਹਾਂ ਨੇ ਫਿਰ ਆਪਣੇ ਮਾਹੀ ਪ੍ਰੀਤਮ ਵੱਲ ਦੇਖਿਆ, ਟੱਠੇ ਅਕਾਲ ਤਖਤ ਵੱਲ ਦੇਖਿਆ, ਸੰਤਾਂ ਦੀ ਉਸ ਲਲਕਾਰ ਵੱਲ ਦੇਖਿਆ ਔਰ ਇਸ ਗੱਲ ਨੂੰ ਸਪਸ਼ਟਤਾ ਦੇ ਨਾਲ ਸੰਤਾਂ ਦੇ ਇਹ ਸ਼ਬਦ ਸੀ ਕਿ ਭਾਈ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਔਰ ਉਸੇ ਲਾਈਨ ਦੇ ਉੱਤੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਦੇ ਸਨਮੁਖ ਹੁੰਦਾ ਹੈ।
ਉਹੀ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ ਬਣਾਉਂਦਾ ਹੈ, ਅਗਵਾਈ ਦੇਣ ਲਈ। ਔਰ ਉਹ 5 ਮੈਂਬਰੀ ਪੰਥਕ ਕਮੇਟੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਦੀ ਹੈ। ਸੋ ਉਹਨਾਂ ਦਾ ਕਹਿਣਾ ਹੈ ਵੀਰ ਬਲਜੀਤ ਸਿੰਘ ਜੀ ਦਾ ਕਿ ਭਾਈ ਜਦੋਂ ਨੀਂਹ ਰੱਖੀ ਜਾਏ ਤੇ ਫਿਰ ਇਹਨਾਂ ਨੇ ਕਿਹਾ ਕਿ ਵੀ ਥਾਂ ਥਾਈਂ ਧੜਾ ਧੜ ਪੂਰੇ ਉਤਸ਼ਾਹ ਦੇ ਨਾਲ ਇਸ ਮਹਿਲ ਦੀ ਉਸਾਰੀ ਦੇ ਵਿੱਚ ਜਿਹੜੇ ਨੇ ਸਿੱਖ ਜੁਟੇ ਹੋਏ ਨੇ। ਔਰ ਇਹੀ ਕਾਰਨ ਉਹਨਾਂ ਨੇ ਕਿਹਾ ਵੀ ਦੇਸ਼ ਪ੍ਰਦੇਸ਼ ਜਿਹੜਾ ਪ੍ਰਚਾਰ ਹੈ, ਇਹੀ ਗੱਲ ਜਿਹੜਾ ਹੈ ਇਹ ਬੌਦਰ ਕਰ ਰਹੀ ਹੈ ਸੈਂਟਰਲ ਗਵਰਨਮੈਂਟ ਨੂੰ। ਔਰ ਉਹਨਾਂ ਨੇ ਕਿਤੇ ਕੈਨੇਡਾ ਵਰਗੇ ਮੁਲਕ 'ਚ ਅੱਤਵਾਦੀ ਕੈਂਪ ਹੋਣ ਦੀ ਗੱਲ ਕੀਤੀ ਤੇ ਕਿਤੇ ਬਾਂਦਰ ਸੈਨਾ ਖੜੀ ਕਰ ਦਿੱਤੀ। ਔਰ ਉਹਨਾਂ ਨੇ ਕਿਹਾ ਕਿ ਭਾਈ ਮੋਦੀ RSS ਦਾ ਚੇਲਾ ਹੈ, ਬਾਦਲ ਮੋਦੀ ਦਾ ਚੇਲਾ ਹੈ। ਔਰ ਫਿਰ ਉਹਨਾਂ ਨੇ ਉਹਨਾਂ ਸ਼ਹੀਦਾਂ ਨੂੰ ਟ੍ਰਿਬਿਊਟ ਦਿੱਤੀ ਹੈ। ਉਹਨਾਂ ਨੇ 2 ਲਾਈਨਾਂ ਹੀ ਕਹੀਆਂ ਨੇ, ਪਰ ਮੇਰੀ ਯਾਦ ਜਿਹੜਾ ਇਹ ਕੰਪਲੀਟ ਕਪਲੇਟ ਪਿਆ ਹੈ ਜੀ ਕਿ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬਿਆਂ ਨਾਲ ਖੋਪਰ ਲੱਥਣ ਜਾਂ ਤਸਵੀਰ ਬਦਲਦੀ ਕੌਮਾਂ ਦੀ। ਤੇ ਇਹ ਸ਼ਹੀਦਾਂ ਦਾ ਖੂਨ ਜਿਹੜਾ ਹੈ ਇਹ ਤਕਦੀਰ ਬਦਲਦਾ। ਤੇ ਜਦੋਂ ਇਹੋ ਜਿਹੇ ਟਾਰਚਰ ਹਾਰਡਸ਼ਿਪਸ ਆਣ ਕਿ ਜਦੋਂ ਰੰਬੀਆਂ ਦੇ ਨਾਲ ਖੋਪਰੀਆਂ ਉਤਰਵਾਈਆਂ, ਸੋ ਇਨਫੈਕਟ ਉਹ ਖਾਲਸੇ ਦੀ ਇੱਕ ਖੂਬਸੂਰਤ ਤਸਵੀਰ ਬਣ ਰਹੀ ਸੀ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਉਸ ਬੀਤੇ ਦੇ ਇਤਿਹਾਸ ਵੱਲ ਦੇਖਦੇ ਹਾਂ, ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਨੇ, ਔਰ ਜੇ ਦੁਸ਼ਮਣ ਨੇ ਸ਼ਹੀਦੀ ਦਿਨ ਚੁਣਿਆ ਤੇ ਉਸ ਨੂੰ ਵੀ ਸਾਡਾ ਸ਼ਹੀਦਾਂ ਤੇ ਮਾਣ ਹੋਣ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੈ। ਉਹਨਾਂ ਨੇ ਉਸ ਹਰਮੰਦਰ ਨੂੰ ਚੁਣਿਆ, ਜੇ ਹਮਰੇ ਨੂੰ ਚੁਣਿਆ, ਉਸ ਦਿਨ ਨੂੰ ਚੁਣਿਆ। ਔਰ ਉਹਨਾਂ ਨੇ ਤਾਂ ਅਲਖ ਮੁਕਾਣੀ ਚਾਹੀ ਕਿ ਤੁਸੀਂ ਜਿਸ ਸ਼ਹੀਦ ਗੁਰੂ ਤੇ ਮਾਣ ਕਰਦੇ ਹੋ, ਸ਼ਹੀਦਾਂ ਦੇ ਸਰਤਾਜ ਕਹਿੰਦੇ ਹੋ, ਅਸੀਂ ਉਸ ਦਿਨ ਜਿਹੜਾ ਤੁਹਾਨੂੰ ਜਿਹੜਾ ਇਸ ਹਮਲੇ ਦਾ ਸ਼ਿਕਾਰ ਬਣਾਵਾਂਗੇ। ਪਰ ਸ਼ਹੀਦਾਂ ਦੇ ਸਰਤਾਜ ਦੇ ਬਲ ਨਾਲ ਇਹ ਜਿਹੜੀ ਸਿਰਾਂ ਦੀ ਫਸਲ ਹੈ ਇਹ ਲਗਾਤਾਰਤਾ ਦੇ ਨਾਲ, ਔਰ ਉਹਨਾਂ ਨੇ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਉਸ ਧਾਰਨਾ ਨੂੰ ਕੋਟ ਕੀਤਾ ਜਿਹੜੀ ਕਿ ਉਹ ਅਕਸਰ ਮੰਜੀ ਸਾਹਿਬ ਦੇ ਦੀਵਾਨ ਦੇ ਵਿੱਚ, ਔਰ ਖਾਸ ਤੌਰ ਤੇ ਜਦੋਂ ਜਥੇ ਗ੍ਰਿਫਤਾਰੀ ਲਈ ਜਾਂਦੇ ਸਨ ਉਸ ਨੂੰ ਸੰਤ ਪਿੰਡਾਂ ਵਾਲੇ ਵੀ ਐਡਰੈਸ ਕਰਦੇ ਸੀ ਜੀ। ਔਰ ਉਸ ਦੇ ਵਿੱਚ ਇੱਕ ਧਾਰਨਾ ਉਹ ਲਵਾਉਂਦੇ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਹੁਣ ਮਕਸਦ ਬੜਾ ਸਪਸ਼ਟ ਹੈ ਕਿ ਜਦੋਂ ਤੱਕ ਤੁਸੀਂ ਇਸ ਗੱਲ ਦੇ ਲਈ ਤਿਆਰ ਨਹੀਂ ਹੁੰਦੇ, ਔਰ ਸਾਡੇ ਮਿੱਤਰ ਸਿਐਟਲ ਤੋਂ ਉਹ ਕਹਿੰਦੇ ਹੁੰਦੇ ਨੇ ਕਿ ਭਾਈ ਸਿਰ ਦੇਣ ਵਾਲੇ ਤਾਂ ਸਿਰ ਦੇ ਗਏ, ਉਹ ਦੇਣਗੇ ਵੀ, ਪਰ ਇਸ ਸਿਰ ਨੂੰ ਵਰਤਣਾ ਵੀ ਸਿੱਖੀਏ। ਇਹ ਨਾ ਹੋਏ ਕਿ ਉਹਨਾਂ ਸਿਰ ਦਿੱਤੇ ਵਾਲੇ ਸ਼ਹੀਦਾਂ ਦਾ ਮੁੱਲ, ਬਾਦਲ 5ਵੀਂ ਵਾਰ ਮੁੱਖ ਮੰਤਰੀ ਬਣਿਆ, ਕਿ ਮੁੱਲ ਕੋਈ ਹੋਰ ਵੱਟਦਾ ਹੈ ਔਰ ਅਸੀਂ ਜਿਹੜਾ ਉਸ ਜਿਹੜੀ ਸਿਰਾਂ ਦੀ ਫਸਲ ਹੈ ਉਸ ਨੂੰ ਆਪਣੇ ਸਿਆਸੀ ਨਿਸ਼ਾਨੇ ਵੱਲ ਜਿਹੜਾ ਹੈ ਉਸ ਨੂੰ ਅੱਗੇ ਤੋਰਨ ਦੇ ਲਈ ਆਪ ਅਸੀਂ ਜਿਹੜਾ ਅਲਟੀਮੇਟਲੀ ਫੇਰ ਜਿਹੜਾ ਉਹ ਲੂਜ਼ਰ ਹੁੰਦੇ ਜੀ। ਔਰ ਉਹਨਾਂ ਨੇ ਸ਼ਹੀਦਾਂ ਨੂੰ ਟ੍ਰਿਬਿਊਟ ਦਿੱਤੀ ਹੈ। ਔਰ ਅਸੀਂ ਵੀ ਜਦੋਂ ਕਿ ਇਸ 32 ਵਰ੍ਹੇ ਪਹਿਲਾਂ ਦੇ ਘੱਲੂਘਾਰੇ ਨੂੰ ਯਾਦ ਕਰਦੇ ਹਾਂ, ਸੋ ਇਹਨਾਂ ਸਾਰੇ ਹੀ 32 ਵਰ੍ਹਿਆਂ ਦੇ, ਔਰ ਖਾਸ ਤੌਰ ਤੇ ਜਿਨ੍ਹਾਂ ਨੇ ਜੂਨ ਦੇ ਇਸ ਹਫ਼ਤੇ ਸ਼ਹੀਦੀਆਂ ਪਾਈਆਂ, ਸ਼ਹੀਦ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ, ਬਜ਼ੁਰਗ ਮਾਤਾਵਾਂ, ਸਭ ਨੂੰ ਆਪਣੀ ਯਾਦ ਦੇ ਵਿੱਚ ਲਿਆਈਏ। ਔਰ ਇਸ ਗੱਲ ਨੂੰ ਜਿਹੜਾ ਆਪਣੇ ਆਪ ਨੂੰ ਰਿਜ਼ੋਲਵ ਕਰੀਏ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।